हजरत सुलेमान अलैहिस्सलाम उन्हां दा तख्त जिहड़ा सी ना ਉਹ ਹਵਾ ਦੇ ਵਿੱਚ ਉੱਡਦਾ ਸੀ। ਪਰੀਆਂ, ਜਿੰਨ, ਸਾਰੇ ਜਿੰਨੇ ਵੀ ਜਾਨਦਾਰ ਚੀਜ਼ਾਂ ਨੇ ਉਹ ਉਹਨਾਂ ਦੀ ਬੋਲੀ ਸਮਝ ਵੀ ਲੈਂਦੇ ਸਨ, ਉਹਨਾਂ ਨਾਲ ਗੱਲਬਾਤ ਵੀ ਕਰ ਲੈਂਦੇ ਸੀ। ਇੱਕ ਜਗ੍ਹਾ ਤੋਂ ਇਹ ਹੋਇਆ ਕਿ ਉਹ ਹਵਾ ਦੇ ਵਿੱਚ ਉੱਡ ਰਿਹਾ ਸੀ ਤਖਤ ਉਹਨਾਂ ਦਾ, ਤੇ ਇੱਕ ਪਿੰਡ ਤੋਂ ਕ੍ਰਾਸ ਕਰ ਰਿਹਾ ਸੀ ਤੇ ਵੇਖਿਆ ਕਿ ਇੱਕ ਮਾਈ ਦਾਣੇ ਬੁਣ ਰਹੀ ਸੀ। ਦਾਣੇ ਬੁਣਦਿਆਂ ਦੇ ਦੌਰਾਨ ਗਰਮੀ ਦੇ ਦਿਨ ਸਨ ਤੇ ਬੜੀ ਪਸੀਨੇ ਨਾਲ ਸ਼ਰਾਬੂਰ ਤੇ ਬੁਰੇ ਹਾਲ, ਤੇ ਨਾਲੇ ਉਹ ਆਪਣਾ ਪਸੀਨਾ ਪੂੰਝਦੀ ਸੀ ਤੇ ਨਾਲੇ ਉਹ ਦਾਣੇ ਬੁਣਦੀ ਸੀ। ਤੇ ਹਜ਼ਰਤ ਸੁਲੇਮਾਨ ਅਲੈਹਿਸਲਾਮ ਨੇ ਜਦੋਂ ਇਹ ਵੇਖਿਆ ਤਾਂ ਉਹਨੇ ਕਿਹਾ ਵੀ ਵਾਹ ਰੱਬਾ ਤੇਰੀ ਕੁਦਰਤ, ਵੀ ਐਸ ਮਾਈ ਦਾ ਵੀ ਕੋਈ ਪੱਕਿਆ ਖਾਂਦਾ ਹੀ ਹੋਣਾ। ਬਸ ਇਹ ਗੱਲ ਕਰਕੇ ਤੇ ਉਹ ਗੁਜ਼ਰ ਗਿਆ। ਅੱਗੇ ਜਗ੍ਹਾ ਤੇ ਇੱਕ ਦਰਿਆ ਸੀ, ਉੱਥੇ ਪੜਾਓ ਕੀਤਾ ਤੇ ਆਪਣਾ ਵਜ਼ੂ ਕਰਨ ਲੱਗੇ। ਪਾਣੀ ਦੇ ਵਿੱਚ ਹੀ ਹੱਥ ਉਹਨਾਂ ਨੇ ਪਾਇਆ ਤੇ ਜਿਹੜੀ ਉਹਨਾਂ ਕੋਲ ਅੰਗੂਠੀ ਸੀ ਨਾ, ਉਹ ਅੰਗੂਠੀ ਜਿਹੜੀ ਉਹ ਪਾਣੀ ਦੇ ਵਿੱਚ ਡਿੱਗ ਪਈ। ਉਹ ਅੰਗੂਠੀ ਦਾ ਇਹ ਕਰਾਮਾਤ ਸੁਣ ਕੇ ਉਹ ਅੰਗੂਠੀ ਨਾਲ ਉਹਨਾਂ ਦੇ ਜਿੰਨੇ ਵੀ ਜਿੰਨ, ਪਰੀਆਂ, ਉਹ ਸਭ ਹਾਜ਼ਰ ਰਹਿੰਦੀਆਂ ਸਨ। ਉਸ ਤੋਂ ਬਗੈਰ ਉਹ ਉਹਨਾਂ ਕੋਲ ਕੁਛ ਵੀ ਨਹੀਂ ਹੁੰਦਾ ਸੀ। ਇਹ ਅੱਲਾਹ ਤਾਲਾ ਦੀ ਤਰਫੋਂ ਉਹਨਾਂ ਕੋਲ ਇੱਕ ਮੌਜਜ਼ਾ ਸੀ। ਹੋਇਆ ਹੈ ਕਿ ਉਹ ਪਾਣੀ ਦੇ ਵਿੱਚ ਡਿੱਗਦਿਆਂ ਨਾਲ ਹਰ ਚੀਜ਼ ਗਾਇਬ ਹੋ ਗਈ। ਉਹ ਬਿਲਕੁਲ ਉਹਨਾਂ ਇੱਕ ਆਮ ਜਿਵੇਂ ਇਨਸਾਨ ਹੁੰਦਾ ਉਹਨਾਂ ਦੀ ਤਰ੍ਹਾਂ ਬਿਲਕੁਲ ਉਹਨਾਂ ਨੂੰ ਹਰ ਚੀਜ਼ ਅੱਲਾਹ ਨੂੰ ਗਾਇਬ ਹੋ ਗਈ। ਉਹ ਬੜੇ ਪਰੇਸ਼ਾਨ ਤੇ ਬੜੇ ਟੈਨਸ਼ਨ ਦੇ ਵਿੱਚ ਉਹ ਜਿਹੜੇ ਨਾ ਉਹਨਾਂ ਨੇ ਉੱਥੇ ਬੜੀ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਨਾ ਮਿਲੇ। ਉਹ ਅਖੀਰ ਸ਼ਾਮ ਦਾ ਵੇਲਾ ਸੀ, ਉਹ ਟੁਰਦੇ ਟੁਰਦੇ ਉਸ ਪਿੰਡ ਦੇ ਵਿੱਚ ਹੀ ਆ ਵੜੇ ਤੇ ਉਹਨਾਂ ਨੇ ਆਖਿਆ ਵੀ ਮੈਨੂੰ ਕੋਈ ਬੰਦਾ ਰਾਤ ਰੱਖ ਲਵੇ। ਲੇਕਿਨ ਉਹ ਕਰਦਿਆਂ ਕਰਾਂਦਿਆਂ ਉਸੇ ਮਾਈ ਦੇ ਘਰ ਹੀ ਉਹਨੂੰ ਰਾਤ ਗੁਜ਼ਾਰਨੀ ਪੈ ਗਈ। ਰਾਤ ਕੀ ਕਿ ਉਹਨਾਂ ਨੂੰ ਕਾਫੀ ਅਰਸਾ ਉੱਥੇ ਰਹਿਣਾ ਪੈ ਗਿਆ ਤੇ ਉਸ ਮਾਈ ਦੇ ਹੱਥ ਦੀਆਂ ਪੱਕੀਆਂ ਰੋਟੀਆਂ, ਉਸ ਮਾਈ ਦੇ ਹੱਥ ਦਾ ਪੱਕਿਆ ਸਾਰਾ ਕੁਝ ਉਹਨੂੰ ਖਾਣਾ ਪੈ ਗਿਆ। ਕੁਝ ਅਰਸਾ ਹੋਇਆ, ਉਹਦਾ ਜਿਹੜਾ ਮੀਆਂ ਸੀ ਉਹ ਮੱਛਲੀਆਂ ਪਕੜਦਾ ਸੀ ਤੇ ਆਪਣਾ ਉਹਨਾਂ ਦਾ ਸਰਕਟ ਚੱਲਦਾ ਸੀ। ਇੱਕ ਦਿਨ ਹੋਇਆ ਕਿ ਉਹ ਮੱਛੀਆਂ ਪਕੜਨ ਤੋਂ ਬਾਅਦ ਉਹਨਾਂ ਬਾਜ਼ਾਰ ਸੇਲ ਕੀਤੀਆਂ। ਇੱਕ ਮੱਛੀ ਜਿਹੜੀ ਸੀ ਨਾ ਬੜੀ ਖੂਬਸੂਰਤ ਸੀ। ਉਹਨੇ ਕਿਹਾ ਵੀ ਇਹਨੂੰ ਮੈਂ ਅੱਜ ਇਹਨੂੰ ਸੇਲ ਨਹੀਂ ਕਰਦਾ, ਇਹਨਾਂ ਨੂੰ ਮੈਂ ਅੱਜ ਘਰ ਲੈ ਕੇ ਜਾਵਾਂਗਾ, ਘਰ ਪਕਾਵਾਂਗਾ। ਜਦੋਂ ਮੱਛੀ ਨੂੰ ਲੈ ਕੇ ਘਰ ਆਏ, ਘਰ ਆ ਕੇ ਉਹਨਾਂ ਨੇ ਉਹਨੂੰ ਪੇਟ ਚਾਕ ਕੀਤਾ। ਪੇਟ ਚਾਕ ਕਰਨ ਤੋਂ ਬਾਅਦ ਉਹਨੇ ਵੇਖਿਆ ਕਿ ਇੱਕ ਵਿੱਚੋਂ ਖੂਬਸੂਰਤ ਅੰਗੂਠੀ ਨਿਕਲੀ। ਉਹ ਅੰਗੂਠੀ ਜਲਦੀ ਜਲਦੀ ਹਜ਼ਰਤ ਸੁਲੇਮਾਨ ਅਲੈਹਿਸਲਾਮ ਦੇ ਕੋਲ ਆਈ। ਉਹਨਾਂ ਵੇਖਿਆ ਇਹ ਤਾਂ ਅੰਗੂਠੀ ਉਹ ਹੀ ਹੈ ਜਿਹੜੀ ਮੇਰੇ ਕੋਲ ਸੀ। ਉਹਨਾਂ ਨੇ ਉਹਨਾਂ ਕੋਲ ਅੰਗੂਠੀ ਲੈ ਕੇ ਪਾਈ, ਉਹ ਹਰ ਚੀਜ਼ ਦੁਬਾਰਾ ਹਾਜ਼ਰ ਹੋ ਗਈ ਤੇ ਉਹ ਉੱਥੋਂ ਚਲੇ ਗਿਆ। ਅੱਛਾ, ਗੱਲ ਸੁਣਾਉਣ ਦਾ ਮਕਸਦ ਇਹ ਹੈ ਬਈ ਜਿਹੜੇ ਲੋਕ ਦੂਸਰੇ ਲੋਕਾਂ ਨੂੰ ਹਕੀਰ ਸਮਝਦੇ ਨੇ, ਛੋਟਾ ਸਮਝਦੇ ਨੇ, ਕਮਤਰ ਸਮਝਦੇ ਨੇ, ਇਹ ਉਹਨਾਂ ਵਾਸਤੇ ਕਿ ਅੱਲਾਹ ਤਾਲਾ ਦੀ ਜਿਹੜੀ ਪਕੜ ਹੈ ਉਹ ਕਿਸੇ ਟਾਈਮ ਹੀ ਹੋ ਸਕਦੀ। ਅਗਰ ਅੱਲਾਹ ਤਾਲਾ ਅੰਬੀਆ ਕਰਾਮ ਅਲੈਹਿਸਲਾਮ ਦੇ ਇਹ ਛੋਟੇ ਛੋਟੇ ਬੋਲਾਂ ਨੂੰ ਵੇਖ ਕੇ ਇਹਨਾਂ ਨੂੰ ਐਡੀ ਸਜ਼ਾ ਦੇ ਸਕਦਾ ਹੈ, ਤੇ ਸਾਨੂੰ ਇੱਕ ਆਮ ਜਿਹੇ ਇਨਸਾਨਾਂ ਨੂੰ, ਸਾਡੇ ਜਿਹੇ ਹਕੀਰ ਇਨਸਾਨਾਂ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ। ਇਹ ਸਭ ਉਹਦੇ ਆਰਜ਼ੀ ਨੇ, ਇਹ ਸਭ ਜਿਹੜੇ ਸਿਸਟਮ ਨੇ ਇਹ ਸਿਰਫ ਆਰਜ਼ੀ ਨੇ। ਤੇ ਕਿਉਂ ਨਾ ਅਸੀਂ ਇਹ ਜੇ ਆਪਣੇ ਇਹਨਾਂ ਅਹੁਦਿਆਂ ਨੂੰ, ਇਹਨਾਂ ਟੈਗਾਂ ਨੂੰ ਵੇਖ ਕੇ ਪਤਾ ਨਹੀਂ ਕੀ ਕੁਛ ਬੋਲ ਜਾਂਦੇ ਆ, ਤੇ ਜਿੰਦਾ ਸ਼ਾਇਦ ਹੋ ਸਕਦਾ ਅੱਲਾਹ ਤਾਲਾ ਕਿਸੇ ਇੱਕ ਲਫ਼ਜ਼ ਦੀ ਵੀ ਅੱਲਾਹ ਨੇ ਪਕੜ ਕੀਤੀ ਕਿ ਸ਼ਾਇਦ ਉਹਦੀ ਜਿਹੜੀ ਸਜ਼ਾ ਹੈ ਉਹ ਸ਼ਾਇਦ ਹੋ ਸਕਦਾ ਅਸੀਂ ਬਰਦਾਸ਼ਤ ਨਾ ਕਰ ਸਕੀਏ। ਇਸ ਦੇ ਨਾਲ ਹੀ ਆਪਣੇ ਵੀਰ ਨੂੰ ਦਿਓ ਇਜਾਜ਼ਤ। ਮਿਲਾਂਗੇ ਕਿਸੇ ਨਵੇਂ ਸਬਕ ਆਮੋਜ਼ ਵੀਡੀਓ ਦੇ ਨਾਲ। ਤਬ ਤੱਕ ਲਈ ਅੱਲਾਹ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।